ਅੱਗੇ ਜਿਹੜੇ ਕਹਿੰਦੇ ਸੀ ਕਿਡਨੀ ਵਾਸਤੇ ਪੁੱਛਦੇ ਸੀ, ਕਿਡਨੀ ਦੀ ਪ੍ਰੋਬਲਮ ਹੈਗੀ, ਉਹ ਆਪਣੇ ਜਿਹੜਾ ਅੱਜ ਕੱਲ੍ਹ ਤਾਂ ਹੋ ਜਾਣਾ ਬਾਥੂ ਜਿਹੜਾ ਹੁੰਦਾ ਜੀ, ਬਾਥੂ ਆਵੇਂ ਉੱਗ ਜਾਂਦਾ ਆਪਣੇ ਗਾਰਡਨ ਆਇਆ, ਉਹ ਜੇ ਤੁਸੀਂ ਆਪਣੇ ਬਾਥੂ ਦਾ ਆਪਣੇ ਜੂਸ ਕੱਢ ਕੇ ਤੇ ਵਿੱਚੋਂ ਜੇ ਤੁਸੀਂ ਆਪਣੇ ਅੱਧਾ ਕੁ ਕੱਪ ਬਾਥੂ ਦਾ ਜੂਸ ਕੱਢਣਾ ਹੈਗਾ ਤੇ ਵਿੱਚੋਂ 10 ਗ੍ਰਾਮ ਔਲੇ ਦਾ ਜੂਸ ਪਾਉਣਾ ਹੈਗਾ ਤੇ ਇੱਕ ਚੁਟਕੀ ਵਿੱਚੋਂ ਸੁੰਡ ਦੀ ਪਾਣੀ ਹੈਗੀ, ਇਹ ਤੁਸੀਂ ਪੀਣਾ ਹੈਗਾ ਜੀ ਰੋਜ਼, ਫਿਰ ਠੀਕ ਰਹਿੰਦਾ ਹੈ ਤੁਹਾਡੇ। ਫਿਰ ਆਪਣੇ ਤੁਸੀਂ ਲੈ ਸਕਦੇ ਮੁੱਲੀਆਂ ਦੇ ਪੱਤੇ ਜਿਹੜੇ ਹੁੰਦੇ ਉਹਨਾਂ ਦਾ ਜੂਸ ਜਾਂ ਕੱਢ ਕੇ ਪੀ ਸਕਦੇ ਆ, ਗਲਾਸ ਅੱਧਾ ਗਲਾਸ ਜਿੰਨਾ ਤੁਸੀਂ ਪੀਣਾ ਹੈਗਾ। ਫਿਰ ਜੌਂ ਤੁਸੀਂ ਲੈ ਸਕਦੇ ਹੈਗੇ, ਜੇ ਛਿਲਕਾਂ ਵਾਲੇ ਜੌਂ ਹੁੰਦੇ, ਇੱਕ ਮੁੱਠੀ ਜੌਂ ਲੈ ਕੇ ਤੁਸੀਂ ਰਾਤ ਨੂੰ ਭਿਓ ਕੇ ਰੱਖ ਦੇਣੀ ਪਾਣੀ 'ਚ, ਸਵੇਰ ਨੂੰ ਥੋੜ੍ਹਾ ਜਿਹਾ ਉਬਾਲ ਕੇ ਉਹਨੂੰ ਮਾੜਾ ਜਿਹਾ ਉਹ ਤੁਸੀਂ ਪੀ ਸਕਦੇ ਹੈਗੇ, ਉਹ ਵੀ ਵਧੀਆ ਚੀਜ਼ ਰਹੂਗੀ। ਫਿਰ ਨਹੀਂ ਤਾਂ ਜੌਂ ਖਾਰ, ਕਲਮੀ ਸ਼ੋਰਾ ਤੇ ਪਖੜਾ, ਇਹ ਤਿੰਨੇ ਚੀਜ਼ਾਂ ਬਰਾਬਰ ਬਰਾਬਰ ਲੈਣੀਆਂ, ਅੱਧਾ ਚਮਚਾ ਤੁਸੀਂ ਇਹਦਾ ਲੈ ਸਕਦੇ ਹੈਗੇ, ਇਹ ਵੀ ਕਿਡਨੀ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਜਿਹੜਾ ਹਰਾ ਧਨੀਆ ਹੁੰਦਾ ਉਹ ਉਬਾਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਜੇ ਇਹਦੇ ਵਾਸਤੇ ਹੋਰ ਹੈਗਾ 10 ਛੋਟੀਆਂ ਇਲਾਇਚੀਆਂ ਲੈਣੀਆਂ ਹੈਗੀਆਂ ਤੇ 20 ਤਰਬੂਜ ਦੇ ਬੀਜ ਲੈਣੇ ਹੈਗੇ, ਇਹਨਾਂ ਨੂੰ ਦੋਵਾਂ ਨੂੰ ਕੁੱਟ ਕੇ 1 ਕੱਪ ਦੁੱਧ ਤੇ 1 ਕੱਪ ਪਾਣੀ ਪਾ ਕੇ ਪਤੀਲੇ ਦੇ ਵਿੱਚ ਇਹ ਚੀਜ਼ਾਂ ਤੁਸੀਂ ਆਪਣੇ ਪਾ ਦੇਣੀਆਂ, 10 ਛੋਟੀਆਂ ਇਲਾਇਚੀਆਂ, 20 ਤਰਬੂਜ ਦੇ ਬੀਜ, ਇਹ ਤੁਸੀਂ ਆਪਣੇ ਉਬਾਲ ਕੇ ਇਹਨਾਂ ਨੂੰ ਜਦ 1 ਗਲਾਸ ਰਹਿ ਗਿਆ ਉਹ ਤੁਸੀਂ ਆਪਣੇ ਪੀ ਲਿਆ ਕਰੋ, ਇਹ ਵੀ ਤੁਹਾਡੇ ਵਾਸਤੇ ਠੀਕ ਹੈਗਾ। ਫਿਰ ਜੀਰਾ ਵੀ ਚੰਗਾ ਰਹਿੰਦਾ ਹੈਗਾ ਇਹਦੇ ਵਿੱਚ, ਜੀਰੇ ਨੂੰ ਤੁਸੀਂ ਆਪਣੇ ਚਾਹੇ ਪੀ ਕੇ ਤੁਸੀਂ ਆਪਣੇ ਜੀਰੇ ਨੂੰ ਪੀ ਕੇ 1 ਚਮਚਾ ਲੈ ਲਿਆ ਕਰੋ, ਇਹ ਵੀ ਕਿਡਨੀ ਵਾਸਤੇ ਠੀਕ ਰਹਿੰਦਾ ਤੇ ਹਰਨੀਏ ਵਾਲਿਆਂ ਵਾਸਤੇ ਠੀਕ ਰਹਿੰਦਾ ਹੈਗਾ, ਜਿਨ੍ਹਾਂ ਦੇ ਟੈਸਟੀਕਲ 'ਚ ਪੇਨ ਹੁੰਦੀ ਹੈਗੀ ਉਹਨਾਂ ਵਾਸਤੇ ਵੀ ਠੀਕ ਰਹਿੰਦਾ ਹੈ ਜੀਰਾ। ਕਹਿੰਦੇ ਸੀਗੇ ਦੱਦ ਹੈ, ਚੰਬਲ ਹੈਗਾ, ਦੱਦ ਹੈਗੀ, ਜੋ ਕੁਝ ਵੀ ਹੈਗਾ ਉਹ ਤੁਸੀਂ ਲੈ ਸਕਦੇ ਆ। ਅਨਾਰ ਦੇ ਪੱਤੇ ਜਿਹੜੇ ਹੁੰਦੇ, ਅਨਾਰ ਦੇ ਦਰਖਤ ਦੇ ਪੱਤੇ ਲੈਣੇ ਹੈਗੇ, ਉਹਨਾਂ ਨੂੰ ਸੁਕਾ ਲੈਣਾ ਹੈਗਾ, 2 ਚਮਚੇ ਤੁਸੀਂ ਉਹਦੇ ਪੱਤਿਆਂ ਦਾ ਚੂਰਨ ਰੋਜ਼ ਖਾਣਾ ਹੈਗਾ ਜੀ ਪਾਣੀ ਨਾਲ। ਅੱਛਾ, ਫਿਰ ਨਹੀਂ ਤਾਂ ਤੁਸੀਂ ਆਪਣੇ ਪਪੀਤੇ ਦਾ ਜਿਹੜਾ ਕੱਚਾ ਪਪੀਤਾ ਹੁੰਦਾ ਉਹਨੂੰ ਜਿਹੜਾ ਤੋੜਦੇ ਤੇ ਜਿਹੜਾ ਉਹਦਾ ਦੁੱਧ ਜਿਹਾ ਨਿਕਲਦਾ ਹੈਗਾ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ, ਦੱਦ ਹੋਵੇ ਚਾਹੇ ਚੰਬਲ ਹੋਵੇ, ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਇਹਦੇ ਵਾਸਤੇ ਤੁਸੀਂ ਨਸ਼ਾਦਰ ਲੈ ਲੈਣਾ ਹੈਗਾ, ਨਸ਼ਾਦਰ ਉਹਨੂੰ ਨਿੰਬੂ ਦੇ ਵਿੱਚੋਂ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਲੈਣਾ ਹੈਗਾ, ਮਤਲਬ ਜੀ ਬਣ ਗਈ ਸਾਰੀ, ਅੰਦਾਜ਼ੇ ਨਾਲ ਦੇ ਕਰ ਲਿਓ, ਹਿਸਾਬ ਕਿਤਾਬ ਦਾ ਇਹਦਾ ਹੈ ਨਹੀਂ ਕੋਈ, ਉਹ ਤੁਸੀਂ ਆਪਣੇ ਲਗਾਓ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਤਾਂ ਤੁਹਾਡੇ ਜੇ ਇੱਕ ਅੱਧਾ ਚਮਚਾ ਤੁਸੀਂ ਨਿੰਬੂ ਦਾ ਰਸ ਲੈਣਾ ਹੈਗਾ, ਅੱਧਾ ਚਮਚਾ ਲਸਣ ਦਾ ਰਸ ਲੈਣਾ ਹੈਗਾ, 5-7 ਬੂੰਦਾਂ ਇਹਦੇ ਵਿੱਚ ਕੈਰੋਸੀਨ ਆਇਲ ਦੀਆਂ, ਜਿਹੜਾ ਮਿੱਟੀ ਦਾ ਤੇਲ ਕਹਿੰਦੇ ਆ ਆਪਾਂ, ਉਹ ਮਿਕਸ ਕਰਕੇ ਲਗਾਓ, ਉਹ ਵੀ ਉਹਨੇ ਫਾਇਦਾ ਕਰੂਗਾ ਜੀ। ਫਿਰ ਥੋੜਾ ਸੁਹਾਗਾ ਲੈ ਲੈਣਾ ਹੈਗਾ, ਸੁਹਾਗਾ, ਜੈਫਲ ਤੇ ਗੰਧਕ ਪਾਊਡਰ, ਸਲਫਰ ਪਾਊਡਰ ਜਿਹਨੂੰ ਕਹਿੰਦੇ, ਸਟੋਰਾਂ 'ਚ ਮਿਲ ਜਾਂਦਾ ਜੀ ਬਗੈਰ ਡਾਕਟਰ ਤੋਂ, ਆਪਣੇ ਸਟੋਰਾਂ 'ਚ ਵੀ ਪਿਆ ਹੈਗਾ। ਨਟਮੈਗ ਕਹਿੰਦੇ ਹੈਗੇ ਜੈਫਲ ਨੂੰ, ਸੁਹਾਗਾ, ਇਹ 10-10 ਗ੍ਰਾਮ ਤੁਸੀਂ ਲੈ ਲੈਣਾ ਹੈਗਾ ਤੇ ਫਿਰ ਇਹਦੇ ਵਿੱਚੋਂ ਤੁਸੀਂ ਨਿੰਬੂ ਨੂੰ ਜੋੜ ਕੇ ਇਹਦਾ ਪੇਸਟ ਜਿਹਾ ਬਣਾ ਦੇਣਾ, ਮਤਲਬ ਜੀ ਬਣਾ ਲੈਣੀ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਿਹੜੇ ਦਿਲ ਦੀ ਧੜਕਣ ਪੁੱਛਦੇ ਸੀਗੇ ਤੇਜ਼ ਹੁੰਦੀ ਹੈਗੀ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਜਿਹੜੇ ਅਨਾਰ ਦੇ ਦਰਖਤ, ਜਿਹੜੇ ਅਨਾਰ ਦਾ ਦਰਖਤ, ਉਹਦੇ 10 ਪੱਤੇ ਤੁਸੀਂ ਤੋੜ ਕੇ ਉਹਦੀ ਚਟਨੀ ਜੀ ਬਣਾ ਕੇ ਪਾਣੀ ਪਾ ਕੇ ਰੱਖ ਦਿਓ, ਤੁਸੀਂ ਸਵੇਰ ਨੂੰ ਉੱਠ ਕੇ ਤੁਸੀਂ ਛਾਣ ਕੇ ਪਾਣੀ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਅੱਛਾ, ਫਿਰ ਨੇ ਤੁਸੀਂ ਗਾਜਰਾਂ ਦੀ ਖੀਰ ਬਣਾ ਕੇ ਖਾ ਲਿਆ ਕਰੋ ਸ਼ੱਕਰ ਪਾ ਕੇ, ਇਹ ਗੱਲ ਥਾਰੇ ਆਪਣੇ ਖੂਨ ਦੀ ਕਮੀ ਵੀ ਪੂਰੀ ਹੋ ਜੂਗੀ, ਗਲੇ ਦਿਲ ਦੀ ਧੜਕਣ ਵੀ ਆਪਣੇ ਠੀਕ ਹੋ ਜੂਗੀ ਥਾਰੇ।